ਦਰਸ਼ਕੋ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਐਂਡ ਵਾਲੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਦੇਖੋ, ਅਸੀਂ ਜਦੋਂ ਕੁਰਬਾਨੀਆਂ ਦੀ ਗੱਲ ਕਰਦੇ ਹਾਂ, ਬੀਤੇ ਦੇ ਇਤਿਹਾਸ ਦੀ, ਅੱਜ ਦੇ ਇਤਿਹਾਸ ਦੀ, ਮੈਂ ਅਕਸਰ ਇਹ ਕਹਿੰਦਾ ਵੀ ਅਸੀਂ ਆਪਣੀਆਂ ਸਿੰਘਣੀਆਂ ਬੀਬੀਆਂ ਦੇ ਰੋਲ ਨੂੰ ਜਾਂ ਤਾਂ ਅਣਗੌਲਿਆਂ ਕਰਦੇ ਹਾਂ ਜਾਂ ਘਟਾ ਕੇ ਦੇਖਦੇ ਹਾਂ। ਸ਼ਾਇਦ ਇਹ ਜਿਹੜੀ ਕਲਚਰਲ ਡੋਮੀਨੈਂਸ ਸੀ ਹਿੰਦੂਇਜ਼ਮ ਦੀ, ਇਸਲਾਮ ਦੀ, ਉਹਦਾ ਹੀ ਪ੍ਰਭਾਵ ਹੈ। ਬਹੁਤ ਸਾਰੇ ਈਵਨ ਨਾਇਕ ਜਿਵੇਂ ਹੁਣ ਸਰ ਜੱਸਾ ਸਿੰਘ ਆਹਲੂਵਾਲੀਆ ਦੀ ਮਾਤਾ ਜਿਹੜੇ ਨੇ, ਉਹ ਸਭ ਤੋਂ ਪੁਰਾਤਨ ਜਿਨ੍ਹਾਂ ਦਾ ਰਿਕਾਰਡਡ ਹੈ ਕਿ ਬੀਬੀ ਕੀਰਤਨੀਏ ਸਨ, ਦੁਤਾਰੇ ਨਾਲ ਕੀਰਤਨ ਕਰਦੇ ਸੀ। ਹਰਿਮੰਦਰ ਸਾਹਿਬ 'ਚ ਉਹਨਾਂ ਨੇ ਕੀਰਤਨ ਕੀਤਾ। ਲੇਕਿਨ ਪ੍ਰਾਚੀਨ ਪੰਥ ਪ੍ਰਕਾਸ਼ ਤੋਂ ਲੈ ਕੇ ਕਿਤੇ ਵੀ ਤੁਹਾਨੂੰ ਉਹਨਾਂ ਦਾ ਨਾਂ ਨਹੀਂ ਮਿਲਦਾ ਕਿ ਵੀ ਉਹ ਬੀਬੀ ਦਾ ਨਾਂ ਕੀ ਸੀ, ਮਾਤਾ ਦਾ। ਲੇਕਿਨ ਅਜੋਕੇ ਸਮੇਂ 'ਚ ਵੀ ਅਸੀਂ ਹੁਣ ਪੰਜਾਬੀ ਸੂਬੇ ਮੋਰਚੇ ਦੀ ਗੱਲ, 57,000 ਗ੍ਰਿਫਤਾਰੀਆਂ, ਧਰਮਯੁੱਧ ਮੋਰਚੇ ਦੀ ਗੱਲ ਕਰਦੇ। ਮੈਂ ਇਹ ਸਰਚ ਕਰਦਿਆਂ ਦੇਖ ਰਿਹਾ ਸੀ ਕਿ 1955 'ਚ ਜਦੋਂ ਪੰਜਾਬੀ ਸੂਬਾ ਮੋਰਚਾ ਲੱਗਾ ਸੀ, 151 ਸਿੱਖ ਬੀਬੀਆਂ ਦੇ ਜਥੇ ਨੇ ਗ੍ਰਿਫਤਾਰੀ ਦਿੱਤੀ, ਜਿਹਦੇ 'ਚ ਭਾਰਤ ਭਰ 'ਚੋਂ ਆਈਆਂ ਹੋਈਆਂ ਬੀਬੀਆਂ ਸੀ। ਇੱਕ ਬੀਬੀ ਦੇ ਨਾਲ ਉਹਦੇ 4 ਬੱਚੇ ਸੀ, ਉਹ ਵੀ ਨਾਲ, ਕਿਉਂਕਿ ਮਾਈਨਰ ਸੀ ਬੱਚੇ, ਉਹ ਵੀ ਜੇਲ੍ਹ ਦੇ ਵਿੱਚ ਨਾਲ ਰਹੇ। ਸੋ ਮੈਂ ਸਮਝਦਾ ਵੀ ਇਹ ਸਾਡਾ ਫਰਜ਼ ਬਣਦਾ ਹੈ ਜਿਹੜੇ ਅਸੀਂ ਆਪਣੇ ਆਪ ਨੂੰ ਇਤਿਹਾਸ ਜਾਂ ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਕਰਦੇ ਹਾਂ। ਸਾਡੇ ਤਾਂ ਇਸ ਕਿਸਮ ਦੇ ਵੀ ਜਾਲੀ ਜੇ ਬਾਬੇ ਨੇ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣ ਜਾਂ ਬੀਬੀਆਂ ਨੂੰ ਜਿਹੜੀ ਹੈ ਦੂਸਰੀਆਂ ਸੇਵਾ 'ਚ ਨਾ ਲਾਉਣ ਲਈ ਇਸ ਕਿਸਮ ਦੀਆਂ ਘਟੀਆ ਦਲੀਲਾਂ ਦਿੰਦੇ ਨੇ ਕਿ ਕਈ ਵਾਰੀ ਸ਼ਰਮ ਮਹਿਸੂਸ ਹੁੰਦੀ ਹੈ ਵੀ ਗੁਰੂ ਸਾਹਿਬ ਨੇ ਤੇ ਕਿਸ ਲੈਵਲ ਤੇ ਬਾਕੀਆਂ ਨਾਲੋਂ ਕਿੱਥੇ ਅੱਗੇ ਜਾ ਕੇ ਸਾਨੂੰ ਖੜਾ ਕੀਤਾ ਤੇ ਇਹਨਾਂ ਦੀ ਜਿਹੜੀ ਹੈ ਉਹ ਬਿਰਤੀ ਕੀ ਹੈ ਔਰ ਕਿਸ ਕਿਸਮ ਦਾ ਇਹਨਾਂ ਦੀ ਸੋਚਣੀ ਹੈ। ਔਰ ਇਹ ਸਾਰੇ ਜਿਹੜੇ ਨੇ ਇਹ ਹਿੰਦੂ ਤੋਂ ਵੀ ਨਿਰਮਲਿਆਂ ਦੇ ਪ੍ਰਭਾਵ ਤੋਂ ਨਿਕਲੇ ਨਹੀਂ ਨੇ। ਔਰ ਉਹਨਾਂ ਦੇ ਜ਼ਮਾਨੇ 'ਚ ਇਸ ਕਿਸਮ ਦੀਆਂ ਪਾਬੰਦੀਆਂ ਜਿਹੜੀਆਂ ਨੇ ਉਹ ਧਾਰਮਿਕ ਖੇਤਰ ਦੇ ਵਿੱਚ ਲਾਈਆਂ ਗਈਆਂ। 1975 ਦੇ ਵਿੱਚ ਜਦੋਂ ਅਕਾਲੀਆਂ ਨੇ ਜਿਹੜਾ ਮੂਰਖਾਨਾ ਫੈਸਲਾ ਕੀਤਾ, ਇਹਦੇ ਬਾਵਜੂਦ ਕਿ ਦਿੱਲੀ ਤੋਂ, ਔਰ ਇਹਦੇ ਸਬੂਤ ਹੁਣ ਆਏ ਨੇ, ਪਿਛਲੇ ਦਿਨਾਂ 'ਚ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਇੰਦਰਾ ਗਾਂਧੀ ਦਾ ਸਿਪਾਹੀ ਲੈ ਲਓ ਜੋ ਮਰਜ਼ੀ, ਸਿਰਫ ਸੈਂਟਰ 'ਚ ਸਪੋਰਟ ਕਰੋ ਸਾਡੀ, ਪੰਜਾਬ ਦਾ ਪਾਣੀ ਲੈ ਲਓ, ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਔਰ ਰੂਲ ਟਿਲ ਪਰਪੈਚੁਇਟੀ। ਇਹ ਬਾਦਲ ਦੀ ਸਟੇਟਮੈਂਟ ਸੀ ਇੰਟਰਵਿਊ ਜੀ। ਤੇ ਇਹਨਾਂ ਨੇ RSS ਦੇ ਪ੍ਰਭਾਵ ਥੱਲੇ ਕਿ ਜਿਨੇ ਨਹੀਂ ਅਸੀਂ ਮੋਰਚਾ ਲਾਣਾ। ਔਰ ਅੱਜ ਦੇ ਦਿਨ ਜਿਹੜਾ ਜਥਾ ਗ੍ਰਿਫਤਾਰੀ ਲਈ ਗਿਆ, ਪਹਿਲਾ ਜਥਾ, ਉਹਦੇ 'ਚ ਟੌੜਾ ਵੀ ਸੀ ਔਰ ਬਾਦਲ ਵੀ ਸੀ, ਗ੍ਰਿਫਤਾਰੀ ਦਿੱਤੀ। 1994 ਦੇ ਵਿੱਚ ਉਸ ਵੇਲੇ ਦਾ ਪੰਜਾਬ ਦਾ ਗਵਰਨਰ ਸੁਰਿੰਦਰ ਨਾਥ ਆਪਣੇ ਸਾਰੇ ਟੱਬਰ ਸਣੇ ਕੁੱਲੂ ਏਅਰਪੋਰਟ ਦੇ ਨੇੜੇ ਕੋਈ ਜ਼ਮੀਨ ਜਿਹੜਾ ਉਹ ਹੋਰ ਖਰੀਦਣ ਗਿਆ ਸੀ, ਉਹਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ, ਸਾਰੇ ਦਾ ਸਾਰਾ ਕੋੜਵਾ ਮਰ ਗਿਆ। ਇੱਕ ਮੁੰਡਾ ਉਹਦਾ ਜੰਮੂ 'ਚ ਰਹਿੰਦਾ ਸੀ, ਉਹ ਬਚ ਗਿਆ, ਉਹ ਹੈ ਵੀ ਉਹ ਵੀ ਭਲਾ ਸੀ ਕਹਿੰਦੇ। ਹੁਣ ਇਹ ਉਹੀ ਸੁਰਿੰਦਰ ਨਾਥ ਹੈ ਜਿਹਨੇ ਪੰਜਾਬ ਦਾ ਗਵਰਨਰ ਹੁੰਦਿਆਂ ਜਿਹੜਾ ਉਹ ਹਜ਼ਾਰਾਂ ਨੌਜਵਾਨਾਂ ਨੂੰ ਮਰਵਾਉਣ ਦੇ, ਰਿਟਾਇਰਡ IPS ਸੀ। ਔਰ ਇਹਦਾ ਹੀ ਪਿਓ ਸੀ ਸ਼ਰਦਾਨੰਦ, ਜਿਹਨੇ ਰੰਗੀਲਾ ਰਸੂਲ ਕਿਤਾਬ ਹਜ਼ਰਤ ਸਾਹਿਬ ਦੇ ਖਿਲਾਫ ਲਿਖੀ ਸੀ। ਔਰ ਇੱਕ ਫਿਰ ਮੁਸਲਮਾਨ ਮੋਚੀ ਨੇ ਆਪਣਾ ਸਾਰਾ ਸਮਾਨ ਵੇਚ ਕੇ, ਜੋ ਵੀ ਉਹਦਾ ਕਿੱਤੇ ਦਾ ਸੀ, ਇੱਕ ਚਾਕੂ ਖਰੀਦ ਕੇ ਵੱਡਾ ਛੁਰਾ, ਤੇ ਲਾਹੌਰ ਦੇ ਵਿੱਚ ਉਹਨੂੰ ਮਾਰਿਆ ਸੀ। ਔਰ ਇਹ ਜਦੋਂ ਸੁਰਿੰਦਰਨਾਥ ਮਰਿਆ, ਉਹ ਹੈਲੀਕਾਪਟਰ ਦਾ ਥੱਲੇ ਆਇਆ ਤੇ ਉਹ ਅਖਬਾਰਾਂ ਦੀ ਖਬਰ ਸੀ, ਰੇਨ ਆਫ ਕਰੰਸੀ ਨੋਟਸ, ਉਤੋਂ ਨੋਟ ਡਿਗੇ ਪਤਾ ਨਹੀਂ ਕਿੰਨੇ। ਔਰ ਹਾਈ ਕੋਰਟ ਦੇ ਆਰਡਰ ਦੇ ਥੱਲੇ ਜਦੋਂ ਉਹਦਾ ਰੈਜ਼ੀਡੈਂਸ ਵੀ ਫੋਲਿਆ ਗਿਆ, ਕੱਲੇ ਕੱਲੇ ਡਰਾਅਰ ਚੋਂ ਕਈ ਕਰੋੜ ਨਿਕਲੇ। ਔਰ ਜਦੋਂ ਇੱਕ ਪਟੀਸ਼ਨ ਹੋਈ ਹਾਈ ਕੋਰਟ 'ਚ ਕਿ ਵੀ ਇਹਦਾ ਦਿਓ, ਤੇ ਉਹਨਾਂ ਨੇ ਨੈਸ਼ਨਲ ਏਜੰਸੀਆਂ ਆ ਗਈਆਂ, ਖੁਫੀਆ ਏਜੰਸੀਆਂ, ਕਿ ਨਹੀਂ ਜੀ ਨਹੀਂ, ਇਹ ਖੁਫੀਆ ਜਾਣਕਾਰੀ ਹੈ, ਅਸੀਂ ਇਹਨੂੰ ਬਾਹਰ ਨਹੀਂ ਕਰ ਸਕਦੇ। ਸੋ ਇਨ ਦਾ ਐਂਡ ਜਦੋਂ ਅਸੀਂ ਦੇਖਦੇ ਹਾਂ ਵੀ ਉਹ ਕਹਿੰਦੇ ਨੇ ਵੀ ਰੱਬ ਦੀ ਲਾਠੀ ਜਿਹੜੀ ਹੈ ਉਹ ਬੇਆਵਾਜ਼ ਹੁੰਦੀ ਹੈ ਪਰ ਵੱਜਦੀ ਜ਼ਰੂਰ ਹੈ। ਜਿਸ ਟੱਬਰ ਦੇ ਲਈ ਜਾਂ ਜਿਸ ਪੈਸੇ ਔਰ ਸ਼ੌਹਰਤ ਦੇ ਲਈ ਇਹ ਬੰਦੇ ਨੇ ਹਜ਼ਾਰਾਂ ਦਾ ਜਿਹੜਾ ਉਹ ਕੋਲਡ ਬਲੱਡਡ ਮਰਡਰ ਕੀਤਾ, ਇਨ ਦਾ ਐਂਡ ਆਫ ਦਾ ਡੇ ਸਾਰੇ ਦਾ ਸਾਰਾ ਟੱਬਰ ਮਾਰਿਆ ਗਿਆ। ਸੋ ਅੱਜ ਜਿਹੜੇ ਪੰਜਾਬ 'ਚ ਬੈਠੇ ਨੇ ਬਾਦਲ ਬਰਾਂਡ ਜਾਂ ਦੂਜੇ, ਕਿਹਦੇ ਲਈ ਕੀ ਰੱਖਿਆ ਹੋਇਆ ਅਕਾਲ ਪੁਰਖ ਨੇ, ਪਰ ਜਿਹਨੇ ਪੰਥ ਦਾ ਜਾਂ ਜਿਹਨੇ ਵੀ ਬੇਗੁਨਾਹ ਦਾ ਜਿਹੜਾ ਉਹ ਨੁਕਸਾਨ ਕੀਤਾ ਉਹ ਸਜ਼ਾ ਯਾਫਤਾ ਹੁੰਦੇ ਨੇ। ਵਰਲਡ ਹਿਸਟਰੀ ਦੇ ਹਵਾਲੇ ਨਾਲ ਤੈਮੂਰ ਜਿਹੜਾ ਅੱਗੋਂ ਉਹਦਾ ਗ੍ਰੈਂਡਸਨ ਸੀ ਚੰਗੇਜ਼ ਖਾਨ ਦਾ, ਉਹਨੇ ਬਗਦਾਦ ਦੀ ਇਸਲਾਮਿਕ ਸਿਵਲਾਈਜੇਸ਼ਨ ਡਿਸਟਰੋਏ ਕੀਤੀ ਬਗਦਾਦ ਨੂੰ। 1776 ਦੇ ਵਿੱਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜੀ ਹੈ ਉਹ ਜਾਰਜ ਵਾਸ਼ਿੰਗਟਨ ਨੇ ਆਪਣੇ ਟਰੂਪਸ ਨੂੰ ਪੜ੍ਹ ਕੇ ਸੁਣਾਈ। 1780 'ਚ ਡੈਨਮਾਰਕ ਨੇ ਇਹ ਡਿਕਲੇਅਰ ਕੀਤਾ ਕਿ ਉਹ ਨਿਊਟਰਲ ਹੋਏਗਾ, ਉਹ ਕਿਸੇ ਪਾਸੇ ਨਹੀਂ ਹੈ ਜੰਗ ਦੇ ਵਿੱਚ। 1799 'ਚ ਫ੍ਰੈਂਚ ਕਨਸਟੀਟਿਊਸ਼ਨ ਜਿਹੜਾ
ਉਹ ਫ੍ਰੈਂਚ ਕਨਸਟੀਟਿਊਐਂਟ ਅਸੈਂਬਲੀ ਬਣੀ, ਉਹਨਾਂ ਨੇ ਜਿਹੜਾ ਪ੍ਰਵਾਨ ਕੀਤਾ। 1815 ਦੇ ਵਿੱਚ ਪਹਿਲਾ ਨੈਚੁਰਲ ਗੈਸ ਵੈਲ ਅਮਰੀਕਾ ਦੇ ਵਿੱਚ ਲੱਭਿਆ, ਕੁਦਰਤੀ ਗੈਸ। ਹੁਣ ਤਾਂ ਬਹੁਤ ਗੈਸ ਔਰ ਆਇਲ ਵੀ ਹੈ, ਪਰ ਅਜੇ ਪਹਿਲਾਂ ਮਿਡਲ ਈਸਟ ਵਾਲਿਆਂ ਦਾ ਮੁਕਾਉਂਦੇ ਆ ਵੀ ਉਹ ਮੁੱਕੇਗਾ ਫਿਰ ਆਪਣਾ ਕੱਢਣਗੇ, ਪਰ ਹੈ ਬਹੁਤ ਸਾਰਾ ਹੈ। ਅਲਾਸਕਾ ਭਰਿਆ ਹੋਇਆ ਹੈ, ਟੈਕਸਾਸ ਹੈ, ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਜੀ। 1886 ਦੇ ਵਿੱਚ ਅਮਰੀਕਨ ਕਨਸਟੀਟਿਊਸ਼ਨ 'ਚ 14ਵੀਂ ਅਮੈਂਡਮੈਂਟ ਹੋਈ, ਜਿਹਦੇ ਥੱਲੇ ਕਿਉਂਕਿ ਸਲੇਵਰੀ ਅਬੋਲਿਸ਼ ਹੋ ਗਈ ਸੀ ਔਰ ਉਹਨਾਂ ਨੂੰ ਮੋਰ ਰਾਈਟਸ ਜਿਹੜੇ ਨੇ ਉਹ ਦਿੱਤੇ ਗਏ। 1900 ਦੇ ਵਿੱਚ ਆਸਟ੍ਰੇਲੀਅਨ ਟਾਪੂਆਂ ਨੇ ਇਕੱਠੇ ਹੋ ਕੇ ਕਾਮਨਵੈਲਥ ਆਫ ਆਸਟ੍ਰੇਲੀਆ ਇਹ ਹੋਂਦ ਦੇ ਵਿੱਚ ਲਿਆਂਦੀ। 1953 ਚ ਪਹਿਲੀ ਹੈਲੀਕਾਪਟਰ ਪੈਸੇਂਜਰ ਸਰਵਿਸ ਨਿਊਯਾਰਕ ਸ਼ੁਰੂ ਹੋਈ। ਹੁਣ ਲੱਗਦਾ ਹੈ ਜਹਾਜ਼ ਉੱਡਦੇ ਨੇ, ਹੈਲੀਕਾਪਟਰ ਉੱਡਦੇ ਨੇ, ਲੱਗਦਾ ਵੀ ਜਦੋਂ ਦਾ ਮਨੁੱਖ ਬਣਿਆ ਉੱਡਦਾ ਹੀ ਹੋਣੇ ਨੇ। ਹੈਲੀਕਾਪਟਰ ਵੀ ਜਿਹੜੇ 1953 ਦੇ ਵਿੱਚ ਪੈਸੇਂਜਰ ਸਰਵਿਸ ਸ਼ੁਰੂ ਹੋਈ। 1971 ਦੇ ਵਿੱਚ ਹੈਨਰੀ ਕਿਸਿੰਜਰ ਜਿਹੜਾ ਨਿਕਸਨ ਦਾ ਸੈਕਟਰੀ ਆਫ ਸਟੇਟ ਸੀ, ਬੜਾ ਫਰਟਿਲ ਮਾਈਂਡ ਦਾ ਬੰਦਾ, ਉਹ ਪਹਿਲੀ ਵਾਰੀ ਚੀਨ ਗਿਆ, ਕਿਉਂਕਿ ਚੀਨ ਦੇ ਨਾਲ ਅਮਰੀਕਾ ਦੇ ਬਿਲਕੁਲ ਸਬੰਧ ਨਹੀਂ ਸੀ। ਔਰ ਜ਼ੁਲਫਿਕਾਰ ਅਲੀ ਭੁੱਟੋ ਪਾਕਿਸਤਾਨ ਦੇ ਜਿਹੜਾ ਪ੍ਰਾਈਮ ਮਿਨਿਸਟਰ ਬਣੇ, ਪਹਿਲਾਂ ਫੋਰਨ ਮਿਨਿਸਟਰ ਰਿਹਾ ਅਯੂਬ ਖਾਨ ਵੇਲੇ, ਉਹ ਸਭ ਤੋਂ ਵੱਡਾ, ਉਹ ਬੜੇ ਨੇੜੇ ਸੀ ਮੌਸੇ ਤੋਂਗ ਔਰ ਚੋਹਨ ਲਾਈ ਦੇ। ਸੋ ਉਹਨੇ ਇਹ ਜਿਹੜੀ ਆਈਸ ਬ੍ਰੇਕ ਕੀਤੀ ਔਰ ਹੈਨਰੀ ਕਿਸਿੰਜਰ ਗਿਆ, ਫਿਰ ਨਿਕਸਨ ਵੀ ਚਾਈਨਾ ਗਿਆ ਔਰ ਇਸ ਤਰੀਕੇ ਨਾਲ ਚਾਈਨਾ ਅਮਰੀਕਾ ਰਿਲੇਸ਼ਨਸ਼ਿਪ ਐਸਟੈਬਲਿਸ਼ ਹੋਈ ਜੀ। 2011 ਦੇ ਵਿੱਚ ਅੱਜ ਦੇ ਦਿਨ ਸਾਊਥ ਸੁਡਾਨ ਨਾਲੋਂ ਵੱਖਰਾ ਮੁਲਕ ਬਣਿਆ ਰੈਫਰੈਂਡਮ ਕਰਕੇ। ਔਰ ਬਾਈ ਦੀ ਵੇ ਸਾਡੀ ਜਿਹੜੀ ਰੈਫਰੈਂਡਮ ਨਾਲ ਸੰਬੰਧਿਤ ਜਿਵੇਂ ਵੀਡੀਓ ਹੈ ਉਹ ਕਾਫੀ ਵਾਇਰਲ ਵੀ ਹੋਈ ਹੈ ਜੀ, ਔਰ ਬਹੁਤ ਸਾਰਿਆਂ ਨੇ ਇਸ ਦੇ ਲਈ ਜਿਹੜਾ ਉਹ ਤਾਰੀਫ ਕੀਤੀ ਹੈ ਕਿ ਉਹਦੇ ਨਾਲ ਜਿਹੜੀਆਂ ਕੁਝ ਮੂਲ ਕਨਸੈਪਟ ਨੇ ਉਹ ਐਕਸਪਲੇਨ ਹੋਏ ਨੇ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 99 ਨੂੰ ਚੁਣਿਆ, ਜਿਹੜਾ ਬ੍ਰਿਜ ਭਾਸ਼ਾ ਦੇ ਵਿੱਚ ਹੈ ਜੀ। ਔਰ ਇਹ ਕਵਿਤ ਹੈ, ਗੁਰਮੁਖ ਮਾਰਗ ਹੋਏ ਦੁਬਿਧਾ ਭਰਮ ਖੋਏ, ਚਰਨ ਸਰਨ ਗਹਿ ਨਿਜ ਘਰ ਆਏ हैं, दरस दरस दिब दृष्ट प्रगास भई, अमृत कटाच कै अमर पद पाए हैं, शब्द सुरत अनहद निचार चरण, शब्द सुरत अनहद निचार चरण, सिमरन मंत्र लिव उन मन छाए हैं, मन बच क्रम होए 71 गुरमुख सुख, प्रेम नेम बिसम विश्वास उपजाए हैं जी। कि जदों सिख गुरमुख हो के गुरमत दे रस्ते ते चल पैंदा है, जिहड़ा मनुख गुरमत दे रस्ते ते तुरे यानी गुरु वाल मुख है, उन्होंने असीं गुरमुख कहंदे। कि जदों गुरमुख इस रस्ते ते आंदा है, गुरमुख मार्ग होए दुविधा भरम खोए, फिर उस दे मन चों दुविधा हुंदी है, दो चित्ती, आ करा कि ओ करा जी, ये ठीक है कि नहीं ठीक है, रब है भी है कि नहीं है, ये जग मिठा अगला कहन डिठा अगला कौन दसन आया, इत्थे ही मौज मस्ती कर लो, जिहड़ा अज बहुतियां दा जीवन फिलासफी है। पर भाई साहब कहंदे ने कि भी जदों तुसीं गुरमुख जिहड़ा हो के इस रस्ते ते तुरदे हो गुरमत दे, ते तुहाडी दुविधा ते भरम शक दो चित्ती है खत्म हो जाती है। चरण शरण गए, जदों तुसीं गुरु दे चरनां दी शरण लैंदे हो, हुण ये नहीं है कि कोई फिजिकल चरण ने, गुरु दे शब्द राही अकाल पुरख दे नाल जुड़ना, उन्होंने बहुत सारी थावां ते कमल वर्गे लोटस वर्गे गुरु दे चरण है। और ये गल भी फिर याद कराई है कि गुर मूरत गुर शब्द है, अल्टीमेटली जिहड़ी गुरु दी मूरत है कोई फोटोआं दे विच नहीं, उस दे शब्द दे विच है। चरण शरण गए निज घर आए हैं, जदों गुरु दे चरनां दी शरण जां गुरु दे शब्द दे उत्ते आमन्ना हुई, निज घर आए हैं, वन रियलाइजेस सैल्फ जी, अपना आप निज घर है भी भटकण है, नहीं तो लभ आले दुआले है, जिन्हों ये कहते हैं टू बी एट पीस विद योर सैल्फ, तुसीं अपने आप दे विच अपने निज घर च आ गए। दरस दरस दिब दृष्ट प्रगास पई, जदों गुरु दे दर्शन शब्द रूप च उस शब्द नूं तुसीं कमांदे हो, ते फिर तुहाडे अंदर दिब दृष्ट जिहड़ी वो अलौकिक निरंकार दी ताकत है, उसका झलकार है,
ਉਹ ਤੁਹਾਡੇ ਅੰਦਰ ਆ ਕੇ ਵਸ ਜਾਂਦਾ ਹੈ। ਅੰਮ੍ਰਿਤ ਕਟਾਚ ਕੈ ਅਮਰ ਪਦ ਪਾਏ ਹੈ। ਅੰਮ੍ਰਿਤ ਕਟਾਚ ਹੁੰਦੀ ਹੈ ਨਜ਼ਰ ਜੀ, ਕਿ ਜਦੋਂ ਗੁਰੂ ਦੀ ਪਿਆਰ ਭਰੀ ਨਜ਼ਰ ਤੁਹਾਡੇ ਤੇ ਟਿਕੀ, ਅੰਮ੍ਰਿਤ ਦੇ ਕਟਾਖ, ਅੰਮ੍ਰਿਤ ਭਰੇ ਨੈਣਾ ਦੇ ਨਾਲ ਗੁਰੂ ਨੇ ਤੁਹਾਨੂੰ ਤੱਕਿਆ, ਅੰਮ੍ਰਿਤ ਕਟਾਚ ਕੈ ਅਮਰ ਪਦ ਪਾਏ, ਫਿਰ ਮੌਤ ਦਾ ਡਰ ਤੁਹਾਡੇ ਚੋਂ ਨਿਕਲ ਗਿਆ, ਤੁਸੀਂ ਅਮਰ ਹੋ ਗਏ। ਫਿਰ ਤੁਹਾਨੂੰ ਕੋਈ ਭੈ ਨਹੀਂ ਹੈ। ਔਰ ਇਹ ਉਹੀ ਰਸਤਾ ਹੈ, ਫਿਰ ਬੰਦ ਕਟਾਣਾ, ਖੋਪਰੀਆਂ ਰੋਹਾਣੀਆਂ, ਚਰਖੀਆਂ ਚੜ੍ਹਨਾ, ਇਹ ਐਵੇਂ ਨਹੀਂ ਹੁੰਦਾ। ਇਹ ਉਹ ਅੰਮ੍ਰਿਤ ਕਟਾਸ਼, ਗੁਰੂ ਦੀ ਉਹ ਰਹਿਮਤ ਭਰੀ ਨਜ਼ਰ ਜਿਹੜੀ ਹੈ, ਉਸ ਨੇ ਉਹਨਾਂ ਨੂੰ ਨਿਰਭੈ ਕਰ ਦਿੱਤਾ ਹੁੰਦਾ ਹੈ। ਅਮਰ ਪਦ ਪਾਏ ਹੈ, ਸ਼ਬਦ ਸੁਰਤ ਅਨਹਦ ਨਿਚਰ ਚਰਨ, ਕਿ ਜਦੋਂ ਤੁਹਾਡੀ ਸੁਰਤ ਦੇ ਵਿੱਚ ਸ਼ਬਦ ਆ ਜੁੜਦਾ ਹੈ, ਸ਼ਬਦ ਸੁਰਤ ਦਾ ਮੇਲ ਹੋ ਜਾਂਦਾ ਹੈ, ਫਿਰ ਉਹ ਅਨਹਦ ਵਾਜੇ ਵੱਜਦੇ ਨੇ। ਅਨਹਦ ਵਾਜੇ ਇਹ ਨਹੀਂ ਹੈ ਕਿ ਕੋਈ ਡਰਮ ਵੱਜਦਾ, ਇਹ ਹੁੰਦਾ ਅਨਹਦ ਹੁੰਦਾ ਕਿ ਜਿਹੜੀ ਚੀਜ਼ ਹੁਣ ਹਰ ਆਵਾਜ਼ ਦੋ ਚੀਜ਼ਾਂ ਦੇ ਟਕਰਾਅ ਨਾਲ ਪੈਦਾ ਹੁੰਦੀ। ਤਬਲਾ ਅਸੀਂ ਮਾਰਦੇ ਹਾਂ, ਹਾਰਮੋਨੀਅਮ ਜਿਹੜਾ ਉਹਦੇ 'ਚ ਹਵਾ ਟਕਰਾਉਂਦੀ ਹੈ, ਲੇਕਿਨ ਇਹ ਜਿਹੜਾ ਆਨੰਦ ਹੈ ਰੱਬ ਦੇ ਨਾਂ ਦਾ, ਜਿਹੜਾ ਤੁਹਾਡੇ ਅੰਦਰ ਹਮੇਸ਼ਾ ਰਹਿੰਦਾ ਹੈ, ਇਹਦੇ 'ਚ ਕੋਈ ਚੀਜ਼ ਕਿਸੇ 'ਚ ਵੱਜ ਨਹੀਂ ਰਹੀ। ਨਿਝਰ ਝਰਨ, ਜਿਵੇਂ ਕੋਈ ਝਰਨਾ ਪਿਆਰ ਦਾ ਫੁੱਟਦਾ ਹੈ, ਇਸੇ ਤਰ੍ਹਾਂ ਤੁਹਾਡੇ ਅੰਦਰ ਉਹ ਨਿਰੰਕਾਰ ਦੇ ਪਿਆਰ ਦਾ ਝਰਨਾ ਜਿਹੜਾ ਹੈ, ਉਹ ਤੁਹਾਨੂੰ ਪਰਪੈਚੁਅਲ ਫਲੋ ਆਫ ਡਿਵਾਈਨ ਐਲਿਗਜ਼ਰ, ਜਿਵੇਂ ਉਹ ਰੱਬੀ ਜਿਹੜਾ ਹੈ ਉਹ ਪਿਆਰ ਦਾ ਝਰਨਾ ਅੰਦਰ ਤੁਹਾਡੇ ਫੁੱਟਿਆ ਹੈ। ਸਿਮਰਨ ਮੰਤਰ ਲਿਵ ਉਨ ਮਨ ਛਾਏ ਹੈ, ਤੁਸੀਂ ਉਸ ਦੇ ਸਿਮਰਨ ਦੇ ਵਿੱਚ, ਉਸ ਦੀ ਯਾਦ ਵਿੱਚ ਜੁੜ ਜਾਂਦੇ ਹੋ। ਔਰ ਫਿਰ ਤੁਹਾਨੂੰ ਉਨ ਮਨ ਛਾਏ ਹੈ, ਉਨ ਮਨ ਹੁੰਦਾ ਜਦੋਂ ਮਨ ਤੋਂ ਬਿਯੋਂਡ, ਜਿਹੜੀ ਤੁਹਾਡੀ ਨਜ਼ਰ ਤੋਂ, ਤੁਹਾਡੇ ਦਿਮਾਗ ਦੀ ਪਕੜ ਤੋਂ ਬਿਯੋਂਡ ਤੁਹਾਡੇ ਕੋਲ ਜਿਹੜਾ ਹੈ ਉਸ ਕਿਸਮ ਦਾ ਅਨੁਭਵ ਹੁੰਦਾ ਹੈ, ਉਹ ਆਨੰਦ ਹੁੰਦਾ ਹੈ। ਤੇ ਅਖੀਰ 'ਚ ਭਾਈ ਸਾਹਿਬ ਕਹਿੰਦੇ ਨੇ, ਮਨ ਬਚ ਕਰਮ ਹੋਏ 71 ਗੁਰਮੁਖ ਸੁਖ, ਕਿ ਜਦੋਂ ਗੁਰਮੁਖ ਆਪਣੇ ਮਨ ਨੂੰ, ਬਚਨ ਨੂੰ, ਕਰਮ, ਮਨ ਸਾਡੀ ਥਿੰਕਿੰਗ ਹੈ, ਮੇਬੀ ਅਸੀਂ ਕੁਝ ਬੁਰਾ ਕਰਨਾ ਲੋਚਦੇ ਹਾਂ ਪਰ ਹਿੰਮਤ ਨਹੀਂ ਪੈਂਦੀ, ਪਰ ਮਨ ਦੇ ਵਿੱਚ ਬੁਰਾ ਖਿਆਲ ਆਇਆ ਕਿ ਵੀ ਅਸੀਂ ਇਹ ਕਰੀਏ। ਇੱਕ ਹੈ ਵੀ ਸਾਡੇ ਮਨ 'ਚ ਨਹੀਂ ਵੀ ਹੈ, ਕਈਆਂ ਨੂੰ ਇੰਨੀ ਕੁ ਬੋਲਣ ਦੀ ਆਦਤ ਹੁੰਦੀ ਹੈ ਕਿ ਕੁਝ ਨਾ ਕੁਝ ਮਾੜਾ ਹੀ ਬੋਲੀ ਜਾਣਗੇ। ਸੋ ਜਦੋਂ ਗੁਰਮੁਖ ਹੈ, ਉਹਦੇ ਤਿੰਨੋਂ ਚੀਜ਼ਾਂ ਦੇ ਉੱਤੇ ਕੰਟਰੋਲ ਹੁੰਦਾ ਹੈ। ਉਹਦੇ ਮਨ ਦੇ ਉੱਤੇ ਕਿ ਉਹਨੇ ਕੋਈ ਬੁਰਾ ਥਾਟ ਨਹੀਂ ਲਿਆਣਾ, ਬਚਨ ਦੇ ਉੱਤੇ ਕਿ ਉਹਦੇ ਜ਼ੁਬਾਨ 'ਚੋਂ ਵੀ ਕੋਈ ਗਾਲੀ ਗਲੋਚ ਨਹੀਂ ਨਿਕਲਣਾ, ਕੋਈ ਬੁਰੀ, ਕਰਮ ਦੇ ਉੱਤੇ ਉਹਦਾ ਕੋਈ ਐਕਸ਼ਨ ਜਿਹੜਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਮਨ ਬਚ ਕਰਮ, ਮਨ ਬਚਨ ਔਰ ਕਰਮ ਤਿੰਨੋਂ 71 ਹੁੰਦੇ ਨੇ ਗੁਰਮੁਖ, ਫੇਰ ਸੁੱਖ ਨਿਕਲਦਾ ਉਹਦੇ ਚੋਂ, ਉਹ ਚੋਂ ਕੰਫਰਟ ਨਿਕਲਦਾ, ਉਸ ਚੋਂ ਆਨੰਦ ਨਿਕਲਦਾ। ਪ੍ਰੇਮ ਨੇਮ ਬਿਸਮ ਵਿਸ਼ਵਾਸ ਉਪਜਾਏ ਹੈ, ਫਿਰ ਵਾਹਿਗੁਰੂ ਕਿਰਪਾ ਕਰਕੇ ਉਸ ਗੁਰਮੁਖ ਦੇ ਅੰਦਰ ਉਹ ਵਿਸ਼ਵਾਸ ਭਰ ਦਿੰਦਾ ਹੈ, ਕੌਨਫੀਡੈਂਸ ਭਰ ਦਿੰਦਾ ਹੈ, ਔਰ ਉਸ ਦੇ ਅੰਦਰ ਜਿਹੜਾ ਪ੍ਰੇਮ ਨੇਮ, ਉਸ ਦਾ ਜਿਹੜਾ ਅੰਦਰ ਹੈ ਉਹ ਪਿਆਰ ਨਾਲ ਭਰਿਆ ਹੁੰਦਾ ਹੈ। ਤੇ ਜਿਹੜਾ ਫਿਰ ਪਿਆਰ ਨਾਲ ਭਰਿਆ ਹੈ, ਉਹ ਪਿਆਰ ਵੰਡਦਾ ਹੈ, ਉਹ ਪਿਆਰ ਦਿੰਦਾ ਹੈ। ਉਸ ਕੋਲ ਪਿਆਰ ਤੋਂ ਬਿਨਾਂ ਕੋਈ ਜ਼ਬਾਨ ਨਹੀਂ ਹੁੰਦੀ। ਔਰ ਇਹ ਉਹੀ ਨੇ ਕਿ ਫਿਰ ਇਕੱਲੇ ਉਹਨਾਂ ਦੇ ਅੰਦਰ ਪਿਆਰ ਨਹੀਂ ਹੁੰਦਾ, ਉਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਤੁਸੀਂ ਉਹ ਨੂਰ ਦੇਖਦੇ ਹੋ, ਉਹ ਜਮਾਲ ਦੇਖਦੇ ਹੋ। ਉਹਨਾਂ ਦੇ 'ਚ ਇਵੇਂ ਹੀ ਹੈ ਕਿ ਜੇ ਤੁਹਾਡੇ ਅੰਦਰ ਚੰਦਨ ਦੀ ਲੱਕੜ ਹੈ ਤੇ ਬਾਹਰ ਖੁਸ਼ਬੂ ਹੈ, ਤੇ ਜੇ ਅੰਦਰ ਗੋਹੇ ਦੀਆਂ ਪਾਥੀਆਂ ਨੇ ਤੇ ਬਾਹਰ ਫਿਰ ਉਹ ਧੁਆਂਖਿਆ ਵੀ ਜਾਓਗੇ ਤੇ ਗੋਹੇ ਦੀ ਮੁਸ਼ਕੀ ਹੋਏਗੀ। ਸੋ ਪ੍ਰੇਮ ਨੇਮ ਬਿਸਮ ਵਿਸ਼ਵਾਸ ਉਪਜਾਏ ਹੈ, ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਸਾਨੂੰ ਆਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।